अस्सलाम वालेकुम नाज़रीन। आ गया लेकर मैं बूटा हो गया आ गया लेकर मैं आप प्रोग्राम। आराम ना बा। मैं हूँ आपका होचा चाचा बूटो। और मेरे साथ साथ वे तू रहना आशिक हुसैन साहब। नाज़रीन मुंह चेक करो, लगदा जिवें गोल गप्पे ते उत्ते अखां बनाईआं। ਆਪਣਾ ਵੇਲਾ ਜਿਵੇਂ ਇੱਟ ਦੇ ਉੱਤੇ ਐਨਕ ਰੱਖੀ ਹੁੰਦੀ। ओए तेरे सिर च भी इट वज सकती है, चुप कर। मान लो कि मैं खुशियाँ तकसीम करता हूँ, अल्लाह मियाँ ने ये मुझे शहादत बख्शी है कि मैं लोगों में जो है वो खुशियाँ तकसीम करूँ। ਤੇਰਾ ਨਾਂ ਤੇ ਫਿਰ ਚਾਚਾ ਖੁਸ਼ੀਆ ਹੋਣਾ ਚਾਹੀਦਾ ਸੀ, ਖੁਸ਼ੀ ਮੁਹੰਮਦ। तू शर्ट भी ते छुटा। ਐਵੇਂ ਸਜਾਦ ਨੇ ਬੂਟਾ ਨਾਲ मेरी बात सुनो, खुशियाँ बांटना एक नेकी, एक इबादत है। हाँ वालों को खबर का बेखुदी क्या चीज़ हो। ओ वाह बूटा इज्जत हंसना चाहिए, खुशीना चाहिए। आज के इस गमगीर दौर में लोगों के कानों पे खुशियाँ लाना, मोटरसाइकिल की ब्रेक भी तो फेल हो ही जाती है ना। हाँ नाज़रीन, आशिक साहब का बिल्कुल सामने जो खतून मेरे पास आई हैं, ये आई हैं अपने विक्टिम के तौर पे आई हैं, जेलम से आई हैं। देखो नाज़रीन कितना टल गई बेचारी बिचों बिचों। नाज़रीन ये बेचारी को इतना मुझे तो नहीं लगा, लेकिन ये कहती हैं कि मेरे लिए बहुत बड़ा मसला है, मेरी ज़िंदगी जीड़न हुई है, मेरे खामन ने मेरी ज़िंदगी बर्बाद कर दिया। मैं आपको मज़ीद तफसील इन्हीं की ज़ुबानी सुनाना चाहता हूँ। मुझे तो उन्होंने बताया, लेकिन मैं कुछ इतने यकीन नहीं करता, मैंने तो बार दबूर नहीं आया, मैंने नहीं लगा कि वैसा ही औरत है। लेकिन ये एक बघेलू जी औरत है, डुमरू सी, बड़घेलू सा लग रहा है, लेकिन मुझे क्या इस बात से कोई गर्ज नहीं है। आई एम एंकर। औरतों के अंदर भी जज्बात होते, वो मर्द भी समझ सकता है नाज़रीन। अगर वो अपने अंदर एक लतीफ़ और शफीक सा छोटा सा नरम सा दिल रखता है, तो वो वाह साड़ा। जी अस्सलाम वालेकुम। वालेकुम सलाम। आप जेलम से आई हैं? हाँ जी। नाम तेरा सारा बा, आवाज़ तेरा काफ़ी भारा बा, कुछ बताएंगे आप खुद भी कि ये सब क्या है? जी बिल्कुल, मैं ਤੁਹਾਡਾ ਪ੍ਰੋਗਰਾਮ ਵੇਖਦੀ ਸੀ ਤੇ ਮੈਂ ਕਿਹਾ ਮੈਂ ਵੀ ਜਾਣੀ ਇਸ ਪ੍ਰੋਗਰਾਮ ਤੇ ਮੈਂ ਹਾਜ਼ਰ ਹੋ ਗਈ। ਅਸਲ 'ਚ ਕਾਫੀ ਸਾਰੇ ਦੁੱਖ ਨੇ ਨਾ ਮੈਨੂੰ ਇਕੱਠੇ ਹੋ ਗਏ। ਮੇਰੇ ਬੰਦੇ ਦਾ ਰੌਲਾ ਰੋਜ਼ ਮੈਨੂੰ ਘਰੋਂ ਕੱਢ ਦਿੰਦਾ, ਮਾਰਦਾ ਪਿੱਟਦਾ, ਕਹਿੰਦਾ ਜਾ ਚਲੀ ਜਾ। ਔਰ ਮੈਂ ਬਹੁਤ ਦਫਾ ਉਹਦੇ ਨਾਲ ਸੁਲ੍ਹਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੈਂ ਕਿਹਾ ਉਸਤਾਦ ਜੀ ਮੁੜ ਜਾਓ, ਨਾ ਮਾਰ, ਪਰ ਨਹੀਂ ਉਹ ਹਟਦਾ ਹੀ ਨਹੀਂ ਆਪਣੀ ਹਰਕਤਾਂ। ਕਹਿੰਦਾ ਮੈਂ ਮਾਰਨਾ, ਮੈਂ ਕਿੱਦਾਂ ਦੀ ਬਾਤ ਹੈ ਤੁਹਾਡੀ ਭਾਈਆਂ ਵੜਕੂ। ਆ ਬੁੱਢਾ ਹੀ ਦੇਖੋ ਗੱਲ ਇਹ ਹੈ ਕਿ ਮੈਂ ਇੱਕ ਔਰਤ ਹਾਂ ਤੇ ਔਰਤ ਹੋਣ ਦੇ ਨਾਤੇ ਮੇਰਾ ਹੱਕ ਬਣਦਾ ਹੈ ਕਿ ਮੈਂ ਤੁਹਾਨੂੰ ਇੱਕ ਮਿੰਟ, ਅੱਜ ਲੱਗਦਾ ਮੇਰੀ ਖੈਰ ਨਹੀਂ। ਬੱਚੀ ਬੰਦਾ ਤੇਰਾ ਸਹੀ ਕੁੱਟਦਾ ਹੋਣਾ ਜਾਂ ਕੁਝ ਕਰਦਾ, ਤੇਰੀ ਆਵਾਜ਼ ਹੀ ਇਸ ਕਿਸਮ ਦੀ ਕਿ ਦਿਲ ਹੀ ਨਹੀਂ ਕਰਦਾ ਹੋਣਾ ਕਿ ਤੈਨੂੰ ਮਾਰਨ ਤੋਂ ਇਲਾਵਾ ਕੁਝ ਕਰੀਏ। ਆਵਾਜ਼ ਤੁਹਾਡੀ ਬਾਅਦ 'ਚ ਖਰਾਬ ਹੋਈ ਤੇ ਤੁਸੀਂ ਬਾਅਦ 'ਚ ਖਰਾਬ ਹੋਏ, ਜਾਂ ਕਿ ਆਵਾਜ਼ ਪਹਿਲੇ ਬਾਅਦ 'ਚ ਖਰਾਬ ਹੋਈ, ਤੁਸੀਂ ਪਹਿਲੇ ਖਰਾਬ ਹੋਏ। ਮੇਰਾ ਤੇ ਮਸ਼ਵਰਾ ਹੈ ਕੁੱਟ ਖਾ ਕੇ ਜ਼ਿੰਦਗੀ ਪੂਰੀ ਕਰ ਲਾ। ਦੇਖ ਬੁੱਢੇ ਉਸਤਾਦ, ਮੈਂ ਆਈ ਹਾਂ ਤੇਰੇ ਕੋਲ ਆਪਣੇ ਮਸਲੇ ਦਾ ਕਿ ਉਹਦਾ ਹੱਥ ਬਹੁਤ ਭਾਰਾ, ਕੋਈ ਕਮਾਈ ਨਹੀਂ ਕਰਦਾ, ਕੋਈ ਇੱਧਰ ਉੱਧਰ ਕੁਛ ਵੀ ਨਹੀਂ ਕਰਦਾ। ਆਪ ਮੈਂ 10 ਆਪਣੇ ਬੱਚੇ ਵੀ ਤੇ ਪਾਲਣੇ ਨੇ। ਮੇਰੀ ਆਵਾਜ਼ ਕੋਈ ਏਡੀ ਮਾੜੀ ਵੀ ਨਹੀਂ, ਮਤਲਬ ਉਹ ਹੁੰਦੀ ਹੈ ਨਾ ਔਰਤਾਂ ਕਈਆਂ ਦੀ ਹੁੰਦਿਆਂ ਦੀ ਹੁੰਦੀ ਹੈ। ਮੈਂ ਕਿਹੜਾ ਆਪ ਕੀਤੀ, ਮੈਨੂੰ ਅੱਲਾ ਨੇ ਇੱਦਾਂ ਦੀ ਬਣਾਈ। ਹੁਣ ਉਹ ਜੇ ਮੈਂ ਨਹੀਂ ਇਹ ਤਾਂ ਤੂੰ ਆਪਣਾ ਆਪਰੇਸ਼ਨ ਕਰਾ ਲਾ, ਫਿਰ ਲੋਕੀ ਮੇਰੀ ਆਵਾਜ਼ ਨਹੀਂ ਪਛਾਣਨਗੇ। ਨਵਾਂ ਹੀ ਸਿਆਪਾ। ਮੈਂ ਆਪਣੇ ਬੱਚਿਆਂ ਨੂੰ ਬੁਲਾਵਾਂਗੀ ਤਾਂ ਉਹਨਾਂ ਨੇ ਕਹਿਣਾ ਪਤਾ ਨਹੀਂ ਕਿਹਦੀ। ਤੂੰ ਆਪਣਾ ਮਸਲਾ ਦੱਸ। ਹਾਂ ਉਹੀ ਦੱਸਣ ਨਹੀਂ, ਤੂੰ ਬਸ ਮੈਨੂੰ ਤਲਾਕ ਲੈ ਦੇ। ਮੈਂ ਆਪਣੀ ਮਾਂ ਨੂੰ ਬੜਾ ਕਿਹਾ ਸੀ ਮੈਨੂੰ ਨਾ ਇੱਥੇ ਵਿਆਹ, ਉਹਨੇ ਵੀ ਉੱਥੇ ਹੀ ਵੱਢਿਆ ਮੈਨੂੰ। ਅੱਛਾ, ਹੁਣ ਯਾਨੀ ਤੁਸੀਂ ਕਹਿੰਦੇ ਮੈਨੂੰ ਤਲਾਕ ਦਿਓ। ਹੋਰ ਕੋਈ ਤਲਾਕ ਦੀ ਵਜ੍ਹਾ ਠੋਸ ਦੱਸੇ ਤਾਂ ਕੋਈ ਰੋਲਾ ਨਹੀਂ। ਜਨਾਬ ਜੀ ਸੁੱਤੀ ਪਈ ਤਾਂ ਮੇਰਾ ਕਈ ਵਾਰੀ ਗਲਾ ਵੀ ਘੁੱਟ ਦਿੰਦਾ ਜੀ। ਹਾਂਜੀ। ਅੱਛਾ, ਹੋਰ ਬੜੇ ਜ਼ੁਲਮ ਸਿੱਤਮ ਮੈਨੂੰ ਨਹੀਂ ਚਾਹੀਦਾ। ਮੈਂ ਕਾਲਜ 'ਚ ਪੜ੍ਹਦੀ ਸਾਂ, ਐਡਾ ਸੋਹਣਾ ਮੁੰਡਾ ਮੇਰੇ ਨਾਲ ਫਸਿਆ ਸੀ, ਯਕੀਨ ਕਰ। ਉਹ ਮੈਨੂੰ ਬਾਹਰ ਲੈ ਕੇ ਜਾਂਦਾ ਸੀ, ਚੰਗੀ ਭਲੀ ਮੈਂ ਦੂਜੇ ਮੁਲਕ ਹੋਣਾ ਸੀ। ਉਸਤਾਦ ਇਹ ਤੇ ਮੈਨੂੰ ਕਿਤੇ ਦੂਜੇ ਮਹੱਲੇ ਨਹੀਂ ਜਾਣ ਦਿੰਦਾ। ਇਹਦੇ ਕੋਲ ਮੈਨੂੰ ਤਲਾਕ ਲੈ ਦੇ, ਮੇਰੇ ਕੋਲ ਫਿਰ 3 ਹੋ ਜਾਣਗੀਆਂ। तलाक़ां के कमीज़ां मरें। कितने बच्चे हैं आपके?
ਤੈਨੂੰ ਪਾ ਕੇ 5। ਤੇ ਮੈਨੂੰ ਕੱਢ ਕੇ ਕਿੰਨੇ ਬੱਚੇ ਤੇ ਕਿੰਨੇ ਮਰੇ? 4 ਨੇ ਸਭ ਤੋਂ ਵੱਡਾ ਮੁੰਡਾ, ਕਿੰਨੇ ਸਾਲ ਦਾ? ਉਹ ਤਕਰੀਬਨ 15-16 ਸਾਲਾਂ ਦਾ। ਯਾਨੀ ਕਿ ਤੇਰੇ ਤੋਂ 74 ਸਾਲ ਛੋਟਾ। ਕਿਤੇ ਹੋਰ ਵਿਆਹ ਦਾ ਤੇ ਨਹੀਂ ਸੋਚਿਆ? ਕਰੂੰਗੀ, ਪਰ ਮੈਂ ਉੱਥੇ ਵਿਆਹ ਕਰੂੰਗੀ ਜਿੱਥੇ ਅਗਲਾ ਫਿਰ ਮੇਰੀ ਇੱਜ਼ਤ ਵੀ ਕਰੇ। ਕਿਉਂਕਿ ਤੂੰ ਦੇਖ ਗੌਰ ਨਾਲ, ਤੈਨੂੰ ਦੇਖ ਮੇਰੇ ਵਿੱਚ ਤੈਨੂੰ ਕੋਈ ਨਜ਼ਰ ਆਉਂਦੀ, ਤੈਨੂੰ ਕੋਈ ਕਮੀ? ਜੂਹੀ ਚਾਵਲਾ। ਅੱਛਾ ਜੀ। ਸ਼ੋਰ ਕੀ ਕਮੀ ਹੈ ਦੱਸ ਮੇਰੇ 'ਚ? ਆਸ਼ਕ ਪਹਿਲੀ ਵਾਰੀ ਜ਼ਿੰਦਗੀ 'ਚ ਅੱਜ ਆ ਕਾਲਰ ਆਇਆ ਤੇ ਮੈਨੂੰ ਖੁਸ਼ੀ ਹੋਈ ਹੈ ਕਿ ਮੇਰੀ ਜਾਨ ਜਰਾ ਥੋੜੀ ਜਿਹੀ ਜਰਾ ਆ ਪਹਿਲਵਾਨ ਜਿਹੜੀ ਮੇਰੇ ਕੋ ਆਈ ਆ, ਇਹ ਬਾਅਦ 'ਚ ਗੱਲ ਕਰਾਂਗੇ। ਤੂੰ ਬੈਠਾ ਰਹਿ ਆਰਾਮ ਨਾਲ, ਤੈਨੂੰ ਕਾਹਦੀ ਟੈਨਸ਼ਨ? ਸਿਆਪਾ ਤੇ ਬੂਟੇ ਨੂੰ ਪਿਆ ਬੇਟੇ, ਤੈਨੂੰ ਤਾਂ ਕੋਈ ਭਾਰ ਹੀ ਨਹੀਂ ਕਿਸੇ ਗੱਲ ਦਾ। हाँ हेलो जी, अस्सलाम वालेकुम। वालेकुम सलाम जी, कौन साहब कहाँ से? बूटा जी, मैं नदीम गल कर रहा जी। जी जी नदीम साहब कहाँ से बुर्रा? चाचा जी, मैं लाहौरों गल कर रहा जनाब, लाहौरों। जी जी नदीम, मिसिज नदीम आप हुक्म करें। बूटा जी, ਇਹ ਜਿਹੜਾ ਤੁਹਾਡੇ ਕੋਲ ਖਾਤੂਨ ਬੈਠਾ ਇਹ ਜਿਹੜੀ ਕਹਿੰਦਾ ਕਿ ਮੈਨੂੰ ਮੇਰਾ ਬੰਦਾ ਮਾਰਦਾ, जी ਇਹ ਸ਼ੁਕਰ ਅਦਾ ਕਰੇ। ਇਹ ਜਿਹੜਾ ਨਾ ਔਰਤ, ਇਹ ਸ਼ੁਕਰ ਅਦਾ ਕਰੇ ਕਿ ਇਹਦਾ ਬੰਦਾ ਇਹਨੂੰ ਸਿਰਫ ਮਾਰਦਾ। ਉਸ ਬੰਦੇ ਦੀ ਹਿੰਮਤ ਆ ਬੂਟਾ ਜੀ, ਉਸ ਬੰਦੇ ਦਾ ਹੌਸਲਾ ਹੈ ਕਿ ਉਹ ਇਹਨੂੰ ਮਾਰ ਲੈਂਦਾ। ਔਰ ਉਸ ਬੰਦੇ ਦੀ ਇਹ ਮਤਲਬ ਕਹਿ ਲੋ ਕਿ ਉਹਦੀ ਵਿਚਾਰੇ ਦੀ ਕੀ ਉਹਦੇ ਤੇ ਬੀਤਦੀ ਹੋਏਗੀ ਜਦੋਂ ਉਹ ਮਾਰਦਾ ਹੋਏਗਾ। जी ऐसा ही है। ਤੇ ਜਦੋਂ ਉਹ ਮਾਰਦਾ ਹੋਏਗਾ, ਇਹਦੀਆਂ ਅੱਗੋਂ ਜਦੋਂ ਆਵਾਜ਼ਾਂ ਨਿਕਲਦੀਆਂ ਹੋਣੀਆਂ ਤੇ ਉਹ ਸੁਣ ਕੇ ਉਸ ਬੰਦੇ ਦਾ ਹੌਸਲਾ ਕਿ ਉਹ ਸੁਣ ਕੇ ਵੀ ਮਾਰੀ ਜਾਂਦਾ ਹੋਣਾ। ਭਾਈ ਜੀ ਕੋਈ ਮਕਸਦ ਵੀ ਕੋਈ ਗੱਲ ਦੱਸੋ ਨਾ, ਮੈਂ ਅੱਗੇ ਸਿਆਪੇ 'ਚ ਫਸਿਆ, ਤੁਸੀਂ ਕੀ ਕਹੀ ਜਾਣਾ ਮੈਨੂੰ ਕੁਛ? ਉਹ ਜਨਾਬ, ਮੇਰੇ ਕਹਿਣ ਦਾ ਮਕਸਦ ਆ ਕਿ ਔਰਤਾਂ ਦੀ ਕਹਿੰਦੇ ਨੇ ਕਿ ਕੋਇਲ ਵਰਗੀ ਆਵਾਜ਼ ਹੁੰਦੀ ਆ, ਇਹਦੇ ਤੇ ਉਹ ਆਵਾਜ਼ ਕੋਇਲੋਂ ਵੀ ਨਹੀਂ ਲੰਗੀ ਯਾਰ। ਕੀ ਬਣਦਾ ਹੋਏਗਾ ਯਾਰ? ਉਹ ਨਹੀਂ ਯਾਰ, ਇਹ ਤੇ ਆਪਣੇ ਬੰਦੇ ਨੂੰ ਇਦਾਂ ਪੁੱਛਦੀ ਹੋਣੀ ਹੈ, ਉਸਤਾਦ ਰੋਟੀ ਖਾਣੀ? ਕਿਉਂ ਜੀ ਆਸ਼ਕ ਸਾਹਿਬ, ਤੁਸੀਂ ਨਹੀਂ ਬੋਲ ਰਹੇ ਅੱਜ? ਖੈਰ ਆ। ਲਓ ਜੀ ਬੂਟਾ ਜੀ, ਮੈਨੂੰ ਆਪ ਹੁਣ ਯਕੀਨ ਆਇਆ ਜੇ ਕਸਮ ਹੈ ਕਿ ਵੀ ਮੈਂ ਪ੍ਰੋਗਰਾਮ ਦੇ ਵਿੱਚ ਬੈਠਾ, ਇਹਨਾਂ ਨੇ ਨਾਂ ਲਿਆ ਤੇ। ਤੂੰ ਜਿਹੜਾ ਕੁਰਬਾਨੀ ਦੇ ਬੱਕਰਿਆਂ ਨੂੰ ਮਿੰਟ ਕੁ ਬਾਅਦ ਬੋਲ ਪਣਾ ਕਰ ਬਾ ਵੋਇਸ ਸ਼ੁੱਡ ਬੀ ਦਾ ਇੰਸਟੀਲੀਅਰ ਹਾਊ ਮਚ ਡੂ ਯੂ ਡੂ ਹਾਰਡ ਕਮਿਊਨੀਕੇਸ਼ਨ। ਮੈਂ ਤੇਰੇ ਕਮਿਊਨੀਕੇਸ਼ਨ ਦੇ ਉੱਪਰ ਹੁਣ ਮਕੇਸ਼ਨ ਲਾ ਕੇ ਮਾਰਾ। ਤੈਨੂੰ ਸ਼ੁਕਰ ਕਰਨਾ ਚਾਹੀਦਾ ਅੱਜ ਕਿ ਇਸ ਔਰਤ ਦੇ ਨਾਲ ਮੈਂ ਇਕੱਲਾ ਗੱਲ ਕਰ ਰਿਹਾ। ਤੈਨੂੰ ਕਿਤੇ ਮੈਂ ਯਾਰ ਮੈਨੂੰ ਵੀ ਮਜ਼ਾ ਲੈਣ ਦੇ। ਹੁਣ ਮੇਰੇ ਕੂਲਰ ਨੂੰ ਗੱਲ ਕਰ ਲੈਣ ਦੇ। ਜਦੋਂ ਮੇਰਾ ਕੂਲਰ ਆਉਂਦਾ ਨਾ ਤਾਂ ਵਿੱਚ ਨਾ ਬੋਲਿਆ ਕਰ, ਆਪਣੀ ਵਿੱਚ ਖਪਕ ਸ਼ੁਰੂ ਕਰ ਦੇਣਾ। ਤੂੰ ਉਹਨੂੰ ਗੱਲ ਕਰ ਦਿੱਤੇ ਤੇ ਅਗਲੇ ਨੇ ਐਡੀ ਮੁਸ਼ਕਲ ਦੇ ਨਾਲ ਕਾਲ ਕੀਤੀ ਹੁੰਦੀ ਆ। ਬਹੁਤ ਮਿਹਰਬਾਨੀ ਜਨਾਬ ਨਦੀਮ ਸਾਹਿਬ। ਓਕੇ, ਅੱਲਾ ਹਾਫਿਜ਼, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਇਸ ਬੰਦੇ ਦੀ ਵਜ੍ਹਾ ਤੋਂ ਤੁਸੀਂ ਮੈਂ ਤੁਹਾਡੀ ਕਾਲ ਬੰਦ ਕਰਨ ਲੱਗਾ। ਤੁਸੀਂ ਫਿਰ ਅੱਜ ਤੋਂ ਬਾਅਦ ਮੇਰੇ ਵਾਸਤੇ ਮਰ ਜਾਓ, ਮੈਂ ਤੁਹਾਡੇ ਵਾਸਤੇ ਮਰ ਜਾਣਾ। ਚਲਾ ਗਏ ਉਹ ਜਾਏ ਕੰਮ ਕਰੋ ਆਪਣਾ, ਚਲੋ। ਕਿਉਂ ਵੇਖਿਆ ਗਾਲਾਂ ਕੱਢੀਆਂ ਉਹਨੇ ਤੈਨੂੰ? ਇਹ ਤੈਨੂੰ ਕੋਈ WhatsApp ਕੀਤਾ ਉਹਨੇ ਇਹ ਗਾਲਾਂ ਵਾਲੀ? ਬੂਟਾ ਹੀ ਮੇਰਾ ਮਸਲਾ ਹੱਲ ਕਰੋ, ਮੈਂ ਜਾ ਕੇ ਸਨੋਕਰ ਵੀ ਖੇਲਣੀ। ਇਹੋ ਜਿਹੇ ਕੂਲਰਾਂ ਨਾਲ ਨਾ ਗੱਲ ਕਰਿਆ ਕਰ ਤੂੰ। ਅੱਛਾ, ਹੋਰ ਕੀ ਸ਼ੌਕ ਆ ਤੁਹਾਡੇ? ਕਾਫੀ ਸਾਰੇ ਨੇ। ਨਹੀਂ ਮੇਰਾ ਮਤਲਬ ਕਿ ਤੂੰ ਕੁਸ਼ਤੀਆਂ ਵੀ ਲੜ ਲੈਣੀ? ਕੋਈ ਗੱਲ ਹੀ ਨਹੀਂ ਤੇਰੇ 'ਚ। ਮਤਲਬ ਤੂੰ ਗੱਲ ਕਰਦਿਆ ਮੈਨੂੰ ਨਾਲ ਉਸਤਾਦ ਵੀ ਕਹੀ ਜਾਨੀ ਹੈ। ਵੇਖਣ 'ਚ ਬੁੱਢੀ ਲੱਗਦੀ ਹੈ, ਸੁਣਨ 'ਚ ਬੰਦਾ ਲੱਗਦੀ ਹੈ। ਚੱਲ ਇਸੇ ਬਹਾਨੇ ਮੈਂ ਤੈਨੂੰ ਯਾਦ ਤੇ ਰਹੂੰਗੀ ਨਾ ਚੌਧਰੀ ਬੂਟ। यानी बेचते हुए शर्म नहीं आती कि उसका लाई है? ऐसे नहीं कहते। कैसे? वाह ਬੂਟਾ ਜੀ, ਕੋਈ ਥੋੜੀ ਜਿਹੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਦੇਖੋ ਹੁਣ ਅੱਗੋਂ ਵੱਡੀ ਈਦ ਆ ਰਹੀ ਆ। ਅਕਸਰ ਲੋਕ ਬੱਕਰਿਆਂ ਨੂੰ, ਛਤਰਿਆਂ ਨੂੰ, ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਨੂੰ ਜ਼ਬਰਦਸਤੀ यार ਪਾਣੀ। तू मेरे को आके बैठा ते मैनू जानवरां दा नाम लेने दी की लोड़ आ? ਓਕੇ, ਮੈਂ ਹੁਣ ਚੁੱਪ यार ਹੀ मैं ਰਹਿਣਾ। ਤੁਹਾਨੂੰ ਕੋਈ ਸਾਰਿਆਂ ਨੂੰ ਬੇਵਕੂਫ ਲੱਗ ਰਿਹਾ? जी, ਤਲਾਕ ਵਾਲਾ ਤੇਰਾ ਆਖਰੀ ਫੈਸਲਾ? वाई नॉट? ਓਏ ਔਰਤ, ਤੈਨੂੰ ਅੱਜ ਸਮਝ ਆਈ ਤਲਾਕ ਦੀ? 4 ਬੱਚੇ, ਵੱਡਾ ਮੁੰਡਾ ਤੇਰਾ 15 ਸਾਲਾਂ ਦਾ ਹੋ ਗਿਆ। ਅੱਜ ਤੈਨੂੰ ਆ ਕੇ ਤਲਾਕ ਇੱਕਦਮ ਕਿਉਂ ਯਾਦ ਆਈ? ਦੱਸ। दिल के आसमां पे गम की घटा छाई, आई 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 तेरी याद आई। ओ तेनू मैं पूरा तलाकां दा ट्रक सटा दूंगा। क्यों आशिक साहब? ਮੈਨੂੰ ਨਾ ਪੁੱਛ, ਜੋ ਮਰਜ਼ੀ ਕਰ। मेरी अज जान ते बड़ी कोई मन समझ नहीं आ रही। कोई तो तुसी बड़ा अपनी हाँ हाँ
ਇਸ ਔਰਤ ਨੂੰ ਕੋਈ ਬੰਦਾ ਰਸਤੇ ਤੁਰੀ ਜਾਂਦੀ ਨੂੰ ਛੇੜਦਾ ਹੋਵੇ, ਇਹਨੂੰ ਕਵੇ ਕਿ ਹਰ ਲੋग डियर जाओगी कहीं कहीं कहाँ जाना है। ਬੁੱਢਾ ਜੀ ਕਸਾਈ ਅਗਰ ਬੱਕਰਾ ਗਲਤ ਜ਼ਿਬਾ ਕਰੇ दौड़ती भाई। ਤੇ ਉਸ ਕਸਾਈ ਦੀ ਸਜ਼ਾ ਆ ਕਿ ਬੱਕਰਾ ਸਹੀ ਕਰਕੇ ਦੁਬਾਰਾ ਸਹੀ ਜ਼ਿਬਾ ਕਰੇ। ਇਹ ਮੇਰੀ ਸਜ਼ਾ ਉਦੋਂ ਦੀ ਫਸੀ ਸੀ, ਮੈਂ ਹੁਣ ਨਿਕਲੀ ਤੇ ਮੈਨੂੰ ਸਕੂਨ ਹੋਇਆ ਜੀ। आप साइडा अपने दिमाग का थोड़ा सा खुला कर लो दायरा। आप ऐसा क्यों सोचते हो? लड़ाई झगड़ा होता ही है हर घर में। आपकी एक मुकम्मल दुनिया। मैं आपको एक ਦੇਖੋ ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ। तू तो चुप रहना सिया। ਮੈਂ ਮਜਬੂਰ ਹੋ ਗਿਆ। ਮੈਂ ਇਹਨਾਂ ਨੂੰ ਮਸ਼ਵਰਾ ਦੇਣ ਲੱਗਾ ਸਾਂ ਕਿ ਵੱਡੀ ਇਦਾਰੀ ਆ, ਛੁਰੀਆਂ ਲਵੋ 3-4 ਤੇ ਬੱਕਰੇ ਬੁੱਕਰੇ ਕਰੋ ਲੋਕਾਂ ਦੇ यार ਘਰਾਂ। वो औरत है फीमेल। ਲੈ ਬਈ ਸਤਾ ਚੌਰੀ ਤੈਨੂੰ ਔਰਤ ਕਹੀ ਜਾਂਦਾ ਵੇਖ ਲਾ ਹੁਣ। अच्छा आपकी खुराक क्या? ਸ਼ੀਸ਼ੀ शीशी जेडी कन जाने जेडी कन नशे पींदे आ। ਆ ਹਲਕਾ ਫੁਲਕਾ ਕਦੀ ਕਦੀ ਬਸ। अच्छा तू कदी टक्कर मार के कदी कंध ढाई है? ਕਈ ਵਾਰੀ जुआ खेलदी है? ਕਦੀ ਕਿਤੇ ਬਸ ਰੋਜ਼ ਹੀ। ਉਹ ਤੇ ਫਿਰ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਬੰਦੇ ਕੋਲ ਤਲਾਕ ਤੂੰ ਆਪ ਲੈਣ ਨਹੀਂ ਤੂੰ। ਉਹ ਵੱਡੇ ਸਿੰਘਾਂ ਵਾਲੇ ਬੋਲਦਾ ਸੀਗਾ ਤੂੰ, ਮੈਨੂੰ ਲੱਗਦਾ 2 ਬੁੜਕੀਆਂ ਕੱਢਦੇ ਹੋਣੀ ਜਿੱਡੀ ਕਿ ਤੇਰੀ ਸਿਹਤ ਆ। ਉਹ ਤੇਰਾ ਬੰਦਾ ਵਿਚਾਰਾ ਉਹ ਮੈਨੂੰ ਤਾਂ ਪਤਾ ਨਹੀਂ ਕਿ ਸਮਝ ਨੂੰ ਤੂੰ ਫਿਰ ਉਹਦੇ ਕੋਲ ਤਲਾਕ ਮੰਗਦੀ ਹੈ। ਬੁੱਢਾ ਜੀ ਆਰਾਮ ਨਾਲ ਗੱਲ ਕਰ ਲਓ। ਅੱਗੇ ਹੀ ਤੁਹਾਡਾ ਨਿੱਕਾ ਜਿਹਾ ਪਿਤਾ ਮੁੜ ਕੇ ਪਿਤਾ ਲੱਗੇ ਕਿ ਵੀ ਤੁਹਾਡਾ ਪਿਤਾ ਬਾਹਰ ਆ ਗਿਆ ਤੇ ਬ੍ਰੇਕ ਲੈ ਲਓ। ਮੈਂ ਤਾਂ ਕਹਿਣਾ नाज़रीन वक्त हुआ है कि ब्रेक में जो शॉर्ट ब्रेक मिलते हैं शॉर्ट ब्रेक के बाद